ਪ੍ਰੋਮੀਨੈਂਟਲੀ ਇਕਨੋਮਿਕ ਟਾਈਮਸ ਨਿਊਜ਼ ਨੇ ਸਟੋਰੀ ਕੀਤੀ ਹੈ, ਜਿਹੜਾ ਜ਼ਾਹਰ ਹੈ ਭਾਰਤੀ ਏਜੰਸੀਆਂ ਦੀ ਪਲਾਂਟਡ ਸਟੋਰੀ ਹੈ। ਉਸ ਦੇ ਵਿੱਚ ਉਹਨਾਂ ਨੇ ਮੁੱਢਲੇ ਤੌਰ 'ਤੇ ਜਿਹੜੇ ਗੈਂਗਸਟਰ ਹੁਣ ਇੱਥੇ ਫੜੇ ਜਾ ਰਹੇ ਨੇ ਜਾਂ ਜਿਹੜੇ ਫੈਂਟੇਨਾਈਲ ਦੇ ਸਮਗਲਿੰਗ ਦੇ ਵਿੱਚ ਇਨਵੋਲਵ ਨੇ, ਉਹਨਾਂ ਦਾ ਸੰਬੰਧ ਚਾਈਨਾ ਨਾਲ ਜੋੜ ਦਿੱਤਾ ਅਤੇ ਉਹਨੂੰ ਚਾਈਨਾ ਖਾਲਿਸਤਾਨ ਕਨੈਕਸ਼ਨ ਬਣਾ ਦਿੱਤਾ। ਔਰ ਇਹਨਾਂ ਦੀ ਹੈਡਲਾਈਨ ਹੈ ਇਕਨੋਮਿਕ ਟਾਈਮਸ ਨਿਊਜ਼ ਦੀ, ਫੈਂਟੇਨਾਈਲ ਟੈਰਰ। ਹੁਣ ਤੁਸੀਂ ਇੱਕ ਟੈਰਰ, ਕੋਈ ਡਰੱਗ ਟੈਰਰ, ਕੋਈ ਗਨ ਟੈਰਰ, ਕੋਈ ਫਰੋਤੀ ਟੈਰਰ, ਕੋਈ ਹੋਰ, ਉਹਨੂੰ ਫੈਂਟੇਨਾਈਲ ਟੈਰਰ। ਦੇਅਰ ਇਜ਼ ਏ ਖਾਲਿਸਤਾਨ ਚਾਈਨਾ ਕਨੈਕਸ਼ਨ। ਹੁਣ ਤੁਸੀਂ ਕਿਹੜਾ ਖਾਲਿਸਤਾਨ ਅਤੇ ਕਿਹੜਾ ਜਿਹੜਾ ਚਾਈਨਾ, ਲੇਕਿਨ ਜਦੋਂ ਤੁਸੀਂ ਬਦਨਾਮ ਕਰਨ ਦੀ ਲਾਈਨ ਰੱਖੀ, ਇਹ ਅਮਰੀਕਨਾਂ ਨੂੰ ਵੀ ਮੈਸੇਜ ਦੇ ਰਹੇ ਨੇ ਕਿ ਜਿਹਨਾਂ ਖਾਲਿਸਤਾਨ ਜਾਂ ਕੈਨੇਡਾ ਵਾਲਿਆਂ ਨੂੰ ਜਿਨ੍ਹਾਂ ਦੀ ਤੁਸੀਂ ਸਿੰਪਥੀ ਕਰਦੇ ਹੋ, ਇਹ ਤਾਂ ਚਾਈਨਾ ਕਨੈਕਸ਼ਨ ਹੈ। ਸੋ ਇਸ ਨੂੰ ਤੁਸੀਂ ਜਦੋਂ ਓਵਰਆਲ ਦੇਖਦੇ ਹੋ, ਇਹ 5 ਸਫ਼ੇ ਦਾ ਆਰਟੀਕਲ ਇਕਨੋਮਿਕ ਟਾਈਮਸ, ਇਸ ਹੈਡਿੰਗ ਦੇ ਥੱਲੇ ਫੈਂਟੇਨਾਈਲ ਟੈਰਰ, ਦੇਅਰ ਇਜ਼ ਏ ਖਾਲਿਸਤਾਨ ਚਾਈਨਾ ਕਨੈਕਸ਼ਨ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਕਿਸ ਲੈਵਲ ਤੱਕ ਇਹਨਾਂ ਦਾ ਨੈਰੇਟਿਵ ਪਹੁੰਚ ਗਿਆ ਹੈ ਨੈਗੇਟਿਵ ਪ੍ਰੋਪੇਗੈਂਡੇ ਦਾ। ਹਾਲਾਂਕਿ ਅਸੀਂ ਵੈਲਕਮ ਕਰਦੇ ਹਾਂ, ਅਮਰੀਕਾ ਮਦਦ ਕਰੇ, ਕੈਨੇਡਾ ਕਰੇ, ਚਾਈਨਾ ਆਏ, ਚਾਈਨਾ ਰੈਕਗਨਾਈਜ਼ ਕਰੇ, ਚਾਈਨਾ ਲੈ ਜਾਏ ਸਿਕਿਉਰਿਟੀ ਕਾਉਂਸਲ, ਸਾਨੂੰ ਕੋਈ ਪਾਕਿਸਤਾਨ ਕਰੇ, ਸਾਡੇ ਲਈ ਕੋਈ ਜਿਹੜਾ ਉਹ ਗੈਰ ਨਹੀਂ ਹੈ। ਪਰ ਇਸ ਲੈਵਲ ਦੇ ਉੱਤੇ ਡਰੱਗਸ ਨਾਲ, ਫੈਂਟੇਨਾਈਲ ਨਾਲ, ਦਹਿਸ਼ਤਗਰਦੀ ਨਾਲ ਜੋੜ ਕੇ ਮੂਵਮੈਂਟ ਨੂੰ, ਪਹਿਲਾਂ ਤੁਸੀਂ ਸਿੱਖਾਂ ਨੂੰ ਬਦਨਾਮ ਕਰ ਰਹੇ ਹੋ, ਫਿਰ ਤੁਸੀਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਰਹੇ ਹੋ ਕਿ ਜੀ ਉਹ ਡਰੱਗ ਔਰ ਦੂਜੇ ਤੀਜੇ 'ਚ ਇਨਵੋਲਵ ਨੇ। ਸੋ ਇਹ ਸਾਰੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਹੱਦ ਤੱਕ ਇਹ ਹੁਣ ਜਿਹੜੀ ਇਹਨਾਂ ਨੇ ਟੋਟਲ ਵਾਰ ਜੂਨ ਦੇ ਪਹਿਲੇ ਹਫਤੇ ਸਿੱਖਾਂ ਦੇ ਖਿਲਾਫ ਐਲਾਨੀ ਸੀ, ਉਸ ਨੂੰ ਇਹ ਕਿਸ ਹੱਦ ਤੱਕ ਲੈ ਗਏ ਨੇ, ਕਿਸ ਡਰਟੀ ਹੱਦ ਤੱਕ।